ਅਗਲੀ ਮਿੰਟੂ ਜੀ ਗੱਲ ਕਰੀਏ ਰੂਸ ਨਾਲ ਲੋਹਾ ਲੈਣ ਲਈ ਯੂਕਰੇਨ ਦੀ ਫੌਜ 'ਚ ਸ਼ਾਮਲ ਹੋਇਆ ਭਾਰਤੀ ਵਿਦਿਆਰਥੀ। ਹਾਂਜੀ ਦੇਖੋ, ਇਹ ਤੇ ਬੜੀਆਂ ਡਰਾਵਣੀਆਂ ਖਬਰਾਂ ਆ ਰਹੀਆਂ ਨੇ। ਚਲੋ ਇਸ ਮੁੰਡੇ ਦੀ ਗੱਲ ਤੇ ਜਿਹੜੀ ਹੈ ਉਹ ਆਪਾਂ ਬਾਅਦ ਦੇ ਵਿੱਚ ਕਰ ਲੈਂਦੇ ਹਾਂ, ਪਰ ਇੱਕ ਚੀਜ਼ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਰਸ਼ੀਆ ਵਾਲਿਆਂ ਤੇ ਪਹਿਲਾਂ ਵੈਗਨਰਸ ਦਾ ਦੋਸ਼ ਲੱਗਾ ਕਿ ਉਹਨਾਂ ਨੇ ਵੈਗਨਰਸ ਭੇਜੇ ਆ, ਖਾਸ ਤੌਰ ਤੇ ਜਿਹੜੇ ਚੀਚਨ ਹੰਟਰਸ ਜਿਨ੍ਹਾਂ ਨੂੰ ਕਹਿ ਦਿੰਦੇ, ਬੜਾ ਖਤਰਨਾਕ ਦਸਤਾ ਹੋ ਗਈ, ਯਾਨੀ ਕਿਰਾਏ ਦੇ ਜਿਹੜੇ ਕਾਤਲ। ਫਿਰ ਇਸ ਤੋਂ ਇਲਾਵਾ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਸੀਰੀਅਨ ਪੜਾਕੇ ਜਿਹੜੇ ਆ ਉਹ ਭੇਜੇ ਜਾ ਰਹੇ ਯੂਕਰੇਨ ਦੇ ਵਿੱਚ, ਮਤਲਬ ਕਿ $200-300 ਪਰ ਮੰਥ ਤੇ। ਐਜ਼ਰਬਾਈਜਾਨ ਦੇ ਵਿੱਚ ਵੀ ਜਦੋਂ ਤੁਸੀਂ ਦੇਖਿਆ ਹੋਣਾ, ਜਦੋਂ ਹੋਇਆ ਸੀ ਕੰਫਲਿਕਟ ਤੇ ਉਦੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਸੀ। ਹੋਰ ਵੀ ਕਈ ਮੌਕੇ ਤੇ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ। ਹੁਣ ਉਧਰੋਂ ਇਹ ਖਬਰ ਆ ਰਹੀ ਹੈ ਕਿ ਯੂਕਰੇਨ ਲਈ ਲੜਨ ਵਾਸਤੇ ਵਲੰਟੀਅਰ ਆ ਗਏ। ਇੱਕ ਵਾਸਤੇ ਵਲੰਟੀਅਰ ਸ਼ਬਦ ਇਸਤੇਮਾਲ ਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਕਿਰਾਏ ਦੇ ਕਾਤਲ ਆ ਰਹੇ ਨੇ। ਸੋ ਇਸ ਤਰ੍ਹਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਡਰਾਵਣਾ ਬਣਦਾ ਜਾ ਰਿਹਾ ਕਿ ਉੱਥੇ ਕੀ ਬਣੇਗਾ। ਔਰ ਇਸੇ ਦਰਮਿਆਨ ਜੇ ਇਹ ਖਬਰ ਆਉਂਦੀ ਹੈ ਕਿ ਕੋਈ ਇੰਡੀਅਨ ਸਟੂਡੈਂਟ ਜਿਹੜਾ ਹੈ ਘਰ ਪਰਤਣ ਦੀ ਥਾਂ ਤੇ ਉੱਥੇ ਹਥਿਆਰ ਚੁੱਕ ਲੈਂਦਾ ਹੈ, ਤਾਂ ਮੇਰੇ ਖਿਆਲ ਦੇ ਨਾਲ ਕਾਫੀ ਸੋਚਣ ਵਿਚਾਰਨ ਦਾ ਵਿਸ਼ਾ ਹੈ, ਕਾਫੀ ਸੋਚਣ ਵਿਚਾਰਨ ਦਾ ਵਿਸ਼ਾ ਹੈ। ਸੋ ਇਹ ਤਾਮਿਲਨਾਡੂ ਦੇ ਕੋਇੰਬਟੂਰ ਦਾ ਰਹਿਣ ਵਾਲਾ ਸੀਗਾ ਕੋਈ ਸੈਨਿਕੇਸ਼ ਰਵੀਚੰਦਰਨ। ਇਹ ਯੂਕਰੇਨ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ, ਪਰ ਮਾਤਾ ਪਿਤਾ ਬਹੁਤ ਇਹਦਾ ਦੁਖੀ ਹੈ ਕਿ ਬਈ ਇਹ ਫੈਸਲਾ ਇਹਨੇ ਕਿਉਂ ਲੈ ਲਿਆ, ਕਿਉਂਕਿ ਕੁਝ ਦਿਨਾਂ ਤੋਂ ਉਹਦੇ ਨਾਲ ਸੰਪਰਕ ਨਹੀਂ ਸੀ ਹੋ ਰਿਹਾ। 2018 ਚ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀਗਾ ਤੇ ਉਹ ਖਾਰਕੀਵ ਦੇ ਵਿੱਚ ਨੈਸ਼ਨਲ ਐਰੋਸਪੇਸ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ ਸੀਗਾ। ਸੋ ਉਹਦੇ ਕਿਸ ਤਰ੍ਹਾਂ ਇਹ ਵਿਚਾਰ ਬਦਲੇ ਆ, ਕਿਸ ਤਰ੍ਹਾਂ ਉਹਨੇ ਹਥਿਆਰ ਚੱਕੇ, ਕਿਉਂਕਿ ਖੇਡ ਤੇ ਸਾਰੀ ਵਿਚਾਰ ਦੀ ਹੈ ਨਾ, ਖੇਡ ਤੇ ਸਾਰੀ ਵਿਚਾਰ ਦੀ ਹੈ। ਵਿਚਾਰ ਬਦਲ ਗਿਆ ਤੇ ਬਸ ਤੁਹਾਡਾ ਇੱਕ ਵਿਚਾਰ ਬਦਲ ਗਿਆ। ਕਈ ਵਾਰ ਸਾਹਮਣੇ ਚੀਜ਼ ਹੁੰਦੀ ਹੈ ਨਾ ਜਿਹੜੀ ਉਹਦਾ ਵਿਹਾਰ ਬਦਲ ਜਾਂਦਾ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਵਾਵਾ ਮਾਮਲਾ ਜਿਹੜਾ ਨਾ ਪਚੀਦਾ ਹੈ ਇਸ ਪੱਖ ਤੋਂ। ਦੇਖੋ ਹੁਣ ਕੀ ਕਿਸੇ ਨੇ ਆਪਣਾ ਫੈਸਲਾ ਲੈਣਾ, ਉਹਦੇ ਤੇ ਆਪਾਂ ਤੇ ਕੀ ਰੋਕ ਲਾ ਸਕਦੇ, ਆਪਾਂ ਤਾਂ ਕਹਿ ਸਕਦੇ ਹਾਂ ਕਿ ਭਾਈ ਜਾਨ ਬਚਾਓ ਆਪਦੀ। ਉੱਥੇ ਲੜਾਈ ਜਿਹੜੀ ਆ ਹੋ ਸਕਦਾ ਕੱਲ ਨੂੰ ਇੱਥੋਂ ਵੱਧ ਕੇ ਗੋਲੀ ਬਾਰੂਦ ਤੋਂ ਵੀ ਵੱਧ ਕੇ ਇੱਕ ਛੋਟੇ ਮੋਟੇ ਨਿਊਕਲੀਅਰ ਵਾਰ ਤੱਕ ਵੀ ਚਲੇ ਜਾਵੇ। ਸੋ ਇਹ ਤੇ ਖਦਸ਼ਾ ਬਣਿਆ ਹੋਇਆ ਕਿ ਛੋਟਾ ਮੋਟਾ ਭਾਈ ਹੋ ਸਕਦਾ, ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਸਕੇਲ ਕੋਈ ਵੀ ਰਹਿ ਸਕਦਾ ਹੈ। ਪਰ ਹੁਣ ਗੱਲ ਇਹ ਆ ਕਿ ਦੇਖੋ ਇਸ ਤਰ੍ਹਾਂ ਦੀਆਂ ਨਾ ਖਬਰਾਂ ਆਈਆਂ ਸਨ। ਇਸ ਖਬਰ ਨੂੰ ਆਪਾਂ ਇਸ ਪੱਖ ਤੋਂ ਲੈਂਦੇ, ਚਲੋ ਉਹਨੇ ਜੋ ਫੈਸਲਾ ਕੀਤਾ ਉਹ ਜੋ ਠੀਕ ਲੱਗਿਆ। ਪਰ ਗੱਲ ਇਹ ਆ ਕਿ ਕੁਛ ਦਿਨ ਪਹਿਲਾਂ ਮੈਂ ਆਪ ਵੀ ਇੱਕ ਖਬਰ ਦੇ ਵਿੱਚ ਪੜ੍ਹਿਆ ਸੀਗਾ, ਆਪਣੇ ਪੰਜਾਬੀ ਸਟੂਡੈਂਟ ਨੇ ਉਹ ਸ਼ਾਇਦ ਇੱਕ ਹਿੰਦੀ ਅਖਬਾਰ ਨੂੰ ਆਪਣੀ ਦਿੱਤੀ ਸੀਗੀ ਇੰਟਰਵਿਊ, ਤਾਂ ਉਹਦੇ ਵਿੱਚ ਉਹ ਕਹਿ ਰਹੇ ਸਨ ਕਿ ਜਿਹੜੀ ਉੱਥੋਂ ਦੀ ਮਤਲਬ ਕਿ ਹੈਗੀ ਆ ਆਰਮੀ ਜਾਂ ਕਹਿ ਲਓ ਕਿ ਜਿਹੜੇ ਉਹਨਾਂ ਦੇ ਸੁਰੱਖਿਆ ਦਸਤੇ ਆ, ਕਿ ਉਹ ਸਾਨੂੰ ਮਜਬੂਰ ਕਰ ਰਹੇ ਨੇ, ਜਿਹੜੇ ਬਾਹਰੋਂ ਵਿਦਿਆਰਥੀ ਉੱਥੇ ਗਏ ਨੇ, ਕਿ ਹਥਿਆਰ ਚੱਕੋ ਲੜੋ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਖਬਰ ਸੀ। ਔਰ ਇਸ ਤੋਂ ਇਲਾਵਾ ਰਸ਼ੀਆ ਨੇ ਵੀ ਕਿਹਾ ਕਿ ਉਹ ਮਨੁੱਖੀ ਸ਼ੀਲਡ ਬਣਾ ਕੇ ਜਿਹੜੀ ਹੈ ਉਹ ਵਰਤ ਰਹੇ ਆ, ਜਿਹੜੀ ਬਾਹਰੋਂ ਉੱਥੇ ਤਾਦਾਦ ਵੱਸਦੀ ਹੈ, ਲੋਕਾਂ ਦੀ ਗਿਣਤੀ ਵੱਸਦੀ ਆ। ਇਹ ਕਾਫੀ ਜ਼ਿਆਦਾ ਕਿ ਗੰਭੀਰ ਖਬਰਾਂ ਨੇ। ਕਿਉਂਕਿ ਮੈਂ ਕਦ ਤੋਂ ਕਹਿ ਰਿਹਾ, ਹਾਲੇ ਵੀ ਜੇ ਤੁਸੀਂ ਦੇਖੋਗੇ ਪੰਜਾਬ ਦੇ ਵੀ ਕਈ ਦਰਜਨ ਜਾਂ ਪੂਰੇ ਇੰਡੀਆ ਚ ਜੇ ਲਾ ਲੋਗੇ ਤਾਂ ਕੁਝ ਸਟੂਡੈਂਟ ਐਸੇ ਤੁਹਾਨੂੰ ਮਿਲਣਗੇ ਜਿਹੜੇ ਉੱਥੇ ਨੇ ਜਾਂ ਜਿਹੜੇ ਸੰਪਰਕ ਤੋਂ ਬਾਹਰ। ਤਾਂ ਇਹ ਇੱਕ ਨਹੀਂ ਹੋ ਸਕਦਾ, ਹੋ ਸਕਦਾ ਕੁਝ ਹੋਰ ਵੀ ਨਾ ਨਿਕਲ ਆਉ। ਸੋ ਇਸ ਕਰਕੇ ਭਾਰਤ ਸਰਕਾਰ ਨੂੰ ਪੂਰੀ ਤਰ੍ਹਾਂ ਦੇਖਣਾ ਚਾਹੀਦਾ ਕੀ ਮਸਲਾ ਹੈ, ਕਿ ਕੋਈ ਜ਼ਬਰਦਸਤੀ ਤਾਂ ਨਹੀਂ ਜੰਗ ਦੇ ਵਿੱਚ ਧੱਕਿਆ ਜਾ ਰਿਹਾ। ਕਿਉਂਕਿ ਉੱਥੇ ਜੰਗ, ਮੈਂ ਜਿਵੇਂ ਕਿਹਾ ਕਿ ਜੰਗ ਕਿਸੇ ਇੱਕ ਦਾਇਰੇ 'ਚ ਰਹਿਣ ਦੀ ਸੰਭਾਵਨਾ ਨਹੀਂ ਹੈ। ਜਿਵੇਂ ਪੂਰੀ ਦੁਨੀਆ 'ਚੋਂ ਖਬਰਾਂ ਆ ਰਹੀਆਂ ਨੇ ਕਿ ਕਿਸੇ ਦੇਸ਼ ਦੇ ਵਿੱਚੋਂ ਕੋਈ ਵਲੰਟੀਅਰ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਰਿਟਾਇਰਡ ਆਰਮੀ ਚੋਂ, ਚਾਹੇ ਯੂਐਸ ਦੇ ਹੋਣ, ਡੈਨਮਾਰਕ ਦੇ ਹੋਣ, ਉੱਥੇ ਤਾਂ ਪੂਰਾ ਕੰਮ ਖੁੱਲ ਗਿਆ। ਉਹ ਇਧਰੋਂ ਜਾ ਰਹੇ ਨੇ ਯੂਕਰੇਨ ਵੱਲੋਂ, ਉਧਰੋਂ ਰਸ਼ੀਆ ਵੱਲੋਂ ਵੀ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਸੀਰੀਆ ਦੇ ਲੜਾਕੇ ਜਿਹੜੇ ਉੱਥੇ ਭੇਜ ਰੱਖੇ ਆ। ਮਤਲਬ ਇਹ ਹੈ ਕਿ ਉੱਥੇ ਮਨੁੱਖਤਾ ਦਾ ਘਾਣ ਹੋਣਾ ਤੈਅ ਹੀ ਤੈਅ, ਜਿਹੜਾ ਕਿ ਹੋ ਰਿਹਾ ਹੋਵੇਗਾ। ਆਪਾਂ ਦੇਖੀਏ ਕਿ ਸੀਰੀਆ ਦੇ ਵਿੱਚ ਇਸ ਤਰ੍ਹਾਂ ਦੇ ਫਿਲਸਫੇ ਕਿਸ ਤਰ੍ਹਾਂ ਕੰਮ ਕਰਦੇ ਨੇ, ਇਸ ਤਰ੍ਹਾਂ ਦੇ ਜਿਹੜੇ ਲੋਕ ਆ ਉਹ ਕਿਸ ਤਰ੍ਹਾਂ ਫਿਰ, ਕਿਉਂਕਿ ਉਹਨਾਂ ਤੇ ਕੋਈ ਨਿਯਮ ਕਾਇਦਾ ਤੇ ਲਾਗੂ ਹੀ ਨਹੀਂ ਹੁੰਦਾ। ਉਹਨਾਂ ਦਾ ਕੰਮ ਤੇ ਇਹੀ ਹੈ ਕਿ ਪੈਸਾ ਦਿਓ, ਉਹਨਾਂ ਤੋਂ ਜੋ ਮਰਜ਼ੀ ਕਰਵਾਓ। ਤਾਂ ਇਸ ਤਰ੍ਹਾਂ ਦਾ ਇੱਕ ਮਾਹੌਲ ਬਣ ਰਿਹਾ ਕਿ ਜਿੱਥੇ ਜੰਗ ਇੱਕ ਦਾਇਰੇ 'ਚ ਰਹਿਣ ਦੀ ਸੰਭਾਵਨਾ ਨਹੀਂ ਹੈ, ਉਹ ਕਈ ਦਾਇਰਿਆਂ ਨੂੰ